ਇਮਤਿਆਜ਼ ਅਲੀ ਸੰਗੀ ਅੱਜ ਲਾਈਵ ਚੱਲ ਗਿਆ ਫਿਰ ਮੁਹੱਬਤਾਂ ਭਰੇ ਕੰਮ ਨਾਲ ਤੇ ਮੁਹੱਬਤਾਂ ਭਰੇ ਚੈਨਲ ਨਾਲ। ਤੇ ਜਨਾਬ ਅੱਜ ਅਸੀਂ ਆਪਣੀ ਨਰਸਰੀ 'ਚ ਦੇ ਰਹੇ ਹਾਂ ਪੌਦਿਆਂ ਨੂੰ ਪਾਣੀ, ਠੀਕ ਹੈ। ਤੇ ਤੁਹਾਨੂੰ ਮੈਂ ਸੁਣਾਵਾਂ ਸ਼ੇਰ ਮੁਹੰਮਦ ਬਖਸ਼ ਦਾ, ਕਿਆ ਯਾਦ ਕਰੋਗੇ, ਮੇਰੇ ਦਿਲ 'ਚ ਆਇਆ। ਮੈਂ ਕਿਹਾ ਚੱਲ ਯਾਰ ਅੱਜ ਆਪਣੇ ਸੱਜਣਾ ਨਾਲ ਮੈਂ ਸ਼ੇਰ ਵੰਡ ਲਾਂ, ਠੀਕ ਹੈ। ਸ਼ੇਰ ਸ਼ਾਇਰੀ ਕਰਨੀ ਚਾਹੀਦੀ ਹੈ, ਥੋੜੀ ਜਿਹੀ ਦਿਲ ਖੁਸ਼ ਹੋ ਜਾਂਦਾ। ਮੀਆਂ ਮੁਹੰਮਦ ਬਖਸ਼ ਨੇ ਪਤਾ ਕੀ ਆਖਿਆ, सदा न बागी बुलबुल बोले सदा न बाग बहारा, सदा न बागी बुलबुल बोले सदा न बाग बहारा, सदा न मापे सदा न हुसन जवानी सदा न ए बहारा। ठीक है जी। मैनू शेर शायरी का शौक बड़ा है पर मैनू शेर आते हैं, ठीक है। सदा न मापे सदा न हुसन जवानी सदा न ए बहारा। सजनों बेलियो दोस्तों, हर वक्त बंदे का एक वक्त नहीं रहिंदा। ऐसा हो ही नहीं सकता कि बंदा अज खुश है तो घड़ी को फिर खुश होए, कल फिर खुश होए, नहीं। ये बंदे दियां तबीयतां रब दे दिते हुए तोहफे ने ते रब दे दिते हुए जनाब साडे वल नेमतां ने, फजल है सोने रब दा। ते मैं हुण नर्सरी दे विच जनाब दियां अपने नवे बूटे लाए हन ते मैं क्या इन्हां नूं दईए पानी ते मैं अपने व्यूअर्स नाल अपने प्यारे नाल चलना लाइव ਤੇ ਲਾਈਵ ਚੱਲ ਕੇ ਉਹਨਾਂ ਨਾਲ ਕੋਈ ਦੋ ਚਾਰ ਗੱਲਾਂ ਕਰਾਂ ਤੇ ਉਹਨਾਂ ਨੂੰ ਆਪਣੇ ਨਰਸਰੀ ਦਾ ਕਰਵਾਵਾਂ ਵਿਜ਼ਿਟ ਤੇ ਨਰਸਰੀ ਦਾ ਬਾਗ ਦਾ ਕਰਵਾਵਾਂ ਸਵੇਰੇ ਸਵੇਰੇ ਹਰਿਆਲੀ। ਤੇ ਕਿਤੇ ਕੀ ਪਤਾ ਹੁੰਦਾ ਕਿ ਕਮਜ਼ੋਰ ਆ ਨਜ਼ਰ ਦਾ ਬੰਦਾ ਮਿਲ ਜੇ ਤਾਂ ਉਹਦਾ ਹੋ ਜਾਏ ਭਲਾ, ਜਾਂ ਉਹਨੇ ਕਿਤੇ ਨਜ਼ਰ ਬਣਵਾਈ ਹੋਏ ਨਵੀਂ ਨਵੀਂ, ਹਾਂਜੀ ਨਵੀਂ ਨਜ਼ਰ ਬਣਵਾਈ ਹੋਏ ਤੇ ਉਹਨੂੰ ਕਿਸੇ ਨੇ ਆਖਿਆ ਹੋਏ ਭਾਈਆ ਤੂੰ ਸਵੇਰੇ ਸਵੇਰੇ ਸਬਜ਼ਾ ਵੇਖਣਾ, ਉਹ ਵਿਚਾਰਾ ਮਜਬੂਰ ਹੋਏ ਸਬਜ਼ਾ ਵੇਖਦਾ ਹੀ ਨਾ ਹੋਏ, ਦਫ਼ਤਰ 'ਚ ਬੈਠਾ ਹੋਏ, ਹਾਂਜੀ, ਜਾਂ ਆਪਣੇ ਘਰ ਬੈੱਡ ਤੇ ਲੇਟਿਆ ਹੋਏ, ਜਾਂ ਕੋਈ ਬੀਬੀ ਭੈਣ ਹੈ ਤੇ ਉਹਦਾ ਉਹ ਪਾਬੰਦ ਹੋਏ ਭਾਈਆ ਪਰਦੇ ਦੀ, ਤੇ ਚੱਲ ਮੈਂ ਕਿਹਾ ਅੱਜ ਸਬਜ਼ਾ ਹੀ ਵਿਖਾ ਲਈਏ, ਹੈਂ ਜੀ ਸਬਜ਼ਾ ਹੀ ਅੱਜ ਵਿਖਾ ਲਈਏ। ਤੇ ਲਓ ਫਿਰ ਅੱਜ ਮੈਂ ਤੁਹਾਨੂੰ ਸਬਜ਼ਾ ਵਿਖਾ ਲੈਣਾ ਤੇ ਪੌਦਿਆਂ ਦੇ ਨਾਂ ਦੱਸਣਾ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨਾ। ਜਿਸ ਤਰ੍ਹਾਂ ਕਿ ਇੱਕ ਮੈਂ ਮਾਲੀ ਆ, ਆਹ ਵੇਖਾਂ ਮਾਲੀ ਦੀ ਜੁੱਤੀ ਵੀ ਭਰੀ ਆ ਮਿੱਟੀ ਨਾਲ, ਇਹਨੂੰ ਮੈਂ ਆਖਿਆ ਵੀ ਮੈਂ ਨਹੀਂ ਧੋਣਾ, ਜੁੱਤੀ ਮੇਰੀ ਜਿਹੜੀ ਸੀ ਨਾ ਇਹ ਮੈਂ ਧੋ ਕੇ ਖਰੌਲਰਾ ਕਰ ਛੜੀ, ਖਰੌਲਰਾ, ਠੀਕ ਹੈ ਜੀ। ਖਰੌਲਰਾ ਸਮਝਦੇ ਹੋ ਨਾ, ਪਾਣੀ 'ਚ ਬਾਰ ਪਾਣਾ ਇਹਦੇ ਉੱਤੇ, ਇਹ ਵਿਚਾਰੀ ਨੇ ਆਪਣਾ ਵਜੂਦ ਤੇ ਛੱਡ ਹੀ ਜਾਣਾ। ਹੁਣ ਅਸੀਂ ਹੈ ਵਾ ਨਰਸਰੀ ਵਾਲੇ, ਕੀ ਕਰੀਏ, ਪਾਣੀ ਦੀ ਤੇ ਮਿੱਟੀ ਦੀ ਸਾਡੀ ਜਾੜੀ ਹੈ, ਜੇ ਅਸੀਂ ਪਾਣੀ ਛੱਡ ਦਈਏ ਮਿੱਟੀ ਛੱਡ ਦਈਏ ਅਸੀਂ ਤਾਂ ਰਹਿ ਗਏ ਗੜੀ, ਠੀਕ ਹੈ ਜੀ। ਇਹਨੂੰ ਇੱਥੇ ਰੱਖਣੇ ਆ ਜਰਾ ਪਾਣੀ ਇਹ ਥੱਲੇ ਲੱਗ ਲੁੱਗ ਜਾਏ। ਤੇ ਹੁਣ ਆਓ ਫਿਰ ਤੁਹਾਨੂੰ ਵਿਖਾਈਏ ਬੂਟੇ, ਬੂਟੇ ਕਾਹਦੇ ਵਿਖਾਈਏ, ਆਓ ਮੈਂ ਮੋਸਟੀਏ ਦੇ ਬੂਟੇ ਤੁਹਾਨੂੰ ਵਿਖਾਉਣਾ, ਆਓ ਚਲੀ। ਆ ਜੇ ਮੇਰੇ ਕੋਲ ਸਫੈਦੇ, ਆ ਜੇ ਸਫੈਦੇ ਤੇ ਆ ਨਾ ਪਾਣੀ ਪਾਉਣ ਦਾ ਨਤੀਜਾ ਜੇ ਆ ਪਾਣੀ 2-3 ਦਿਨ ਨਹੀਂ ਪਾਇਆ ਤਾਂ ਬੂਟਾ ਗਿਆ ਸੁੱਕ ਤੋਂ। ਇਹ ਘੱਟ ਤੋਂ ਘੱਟ 10,000 ਰੁਪਏ ਦਾ ਬੂਟਾ, 10,000 ਦਾ ਬੂਟਾ ਹੀ ਗਿਆ ਸੁੱਕ, ਠੀਕ। ਆ ਮੇਰੇ ਸਫੈਦੇ ਨੇ ਤੇ ਆ ਮੇਰੇ ਨਿੱਕੇ ਮੋਤੀਏ ਦੇ ਬੂਟੇ ਨੇ, ਠੀਕ ਹੈ ਜੀ। ਆ ਲਾਗੇ ਅੱਗੇ ਲੈਮਨ ਗ੍ਰਾਸ ਵੀ ਲਾਇਆ ਮੈਂ, ਆ ਕਾਵਾ ਅੱਗੇ ਵੇਖੋ ਪਰਾਂ, ਉਹ ਉੱਥੇ ਚਲੀਏ, ਆਓ ਫਿਰ ਚਲੀਏ ਵੇਖੀਏ ਅੱਗੇ ਚਲੀਏ, ਉਹ ਪਰਾਂ ਥੋੜਾ ਜਿਹਾ ਪਰਲੀ ਕਿਆਰੀ 'ਚ ਚੱਲਦੇ ਆ। ਤੇ ਜਨਾਬ ਮੈਂ ਅੱਗੋਂ ਦੀ ਹੁੰਨਾ ਤੁਹਾਨੂੰ ਅੱਗੋਂ ਦੇ ਵਾਲ, ਮੈਂ ਵਾਲਣਾ ਆਪਣੇ ਪਿਆਰਿਆਂ ਨੂੰ ਤੇ ਆਪਣੇ ਵੀਵਰਸ ਨੂੰ ਅੱਗੋਂ ਦੀ ਹੈ। ਆ ਜੀ ਹਾਏ 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 ਕੀ ਬਾਤ। ਇਹ ਸੱਜਣੋ ਐਲੋਵੇਰਾ ਦੇ ਪੌਦੇ ਨੇ ਮੇਰੇ ਕੋਲ ਨਰਸਰੀ 'ਚ, ਮੈਂ ਇੱਕ ਨਰਸਰੀ ਵਾਲਾ ਪੇਸ਼ਾਵਰ, ਇਮਤਿਆਜ਼ ਅਲੀ ਸੰਗੀ ਇੱਕ ਨਰਸਰੀ ਵਾਲਾ ਹੈ ਪੇਸ਼ਾਵਰ। ਤੇ ਜਨਾਬ ਇਹ ਮੈਂ ਆਪਣੇ ਘਰ ਦੇ ਬੂਟੇ ਤਿਆਰ ਕਰਨਾ 80%। ਜਿਹੜੇ ਲੋਕ ਬੇਸਿਕਲੀ ਮੈਨੂੰ ਜਾਣਦੇ ਨੇ, ਮੇਰੇ ਇਲਾਕਾਈ ਨੇ, ਮੇਰੇ ਪਿਆਰੇ ਨੇ, ਮੇਰੇ ਗੁਆਂਢੀ ਨੇ, ਮੇਰੇ ਮੁਹੱਬਤਾਂ ਕਰਨ ਵਾਲੇ ਨੇ, ਮੇਰੇ ਗਾਹਕ ਨੇ ਪੁਰਾਣੇ, ਉਹ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਯਾਰ ਮੈਂ 80% ਪੌਦੇ ਆਪਣੇ ਤਿਆਰ ਕਰਨੇ ਹੁੰਦੇ ਨੇ। ਮਜ਼ਦੂਰ ਬੰਦਾ ਕਦੀ ਅਨਾਰ ਦੀਆਂ ਕਲਮਾਂ ਲਾ ਲਈਆਂ, ਕਦੀ ਜਨਾਬ ਮੋਤੀਏ ਦੀਆਂ ਕਲਮਾਂ ਲਾ ਲਈਆਂ ਸੀਜ਼ਨ ਨਾਲ ਹੀ, ਜਦੋਂ ਕਿਸੇ ਚੀਜ਼ ਦਾ ਸੀਜ਼ਨ ਹੋਇਆ, ਕਦੀ ਜਨਾਬ ਦਰੇਕ ਦੇ ਬੀਜ ਲਏ, ਕਦੀ ਜਨਾਬ ਤੂਤ ਦੀਆਂ ਕਲਮਾਂ ਲਾ ਲਈਆਂ, ਕਦੀ ਜਨਾਬੇ ਮਨ ਮਰੂਦ ਕਿਦੋਂ ਲਿਆਂਦੇ ਗਲੇ ਗੁਲੇ ਚੰਗੀ ਨਸਲ ਦੇ ਵੇਖ ਕੇ ਲਿਆਣੇ ਚਾਹੀਦੇ ਨੇ, ਠੀਕ ਹੈ ਨਾ। ਤੇ ਉਹ ਲਿਆ ਕੇ ਬੀਜ ਲਏ।
ਤੇ ਜਨਾਬ ਉਹਨਾਂ ਤੋਂ ਪੌਦੇ ਤਿਆਰ ਕੀਤੇ ਤੇ ਕਰਕੇ ਲੋਕਾਂ ਨੂੰ ਦਿੱਤੇ ਤੇ ਫਿਰ ਉਹਦਾ ਮਾਣ ਇਹ ਕੀਤਾ ਕਿ ਭਾਈਆ ਇਹ ਅਮਰੂਦ ਲਾਲ ਹੈ, ਜੇ ਕਿਸੇ ਨੇ ਲਾਲ ਮੰਗ ਲਿਆ ਤਾਂ ਉਹਨੂੰ ਲਾਲ ਦਿੱਤਾ, ਜੇ ਕਿਸੇ ਨੇ ਗੁਲਾਬੀ ਮੰਗ ਲਿਆ ਤਾਂ ਗੁਲਾਬੀ ਦਿੱਤਾ, ਜਿਸ ਤਰ੍ਹਾਂ ਦਾ ਕਿਸੇ ਨੇ ਪੌਦਾ ਮੰਗਿਆ ਉਸ ਤਰ੍ਹਾਂ ਦਿੱਤਾ। ਹੁਣ ਸੱਜਣੋ ਬੇਲੀਓ ਦੋਸਤੋ, ਆਹ ਜਿਹੜਾ ਬੂਟਾ ਨਾ ਐਲੋਵੇਰਾ, ਇਹਨੂੰ ਲੋਕੀ ਐਲੋਵੇਰਾ ਆਂਦੇ ਨੇ ਤੇ ਮੈਨੂੰ ਪਹਿਲਾਂ ਪਤਾ ਹੀ ਨਹੀਂ ਇਹਨੂੰ ਐਲੋਵੇਰਾ ਆਂਦੇ ਨੇ। ਉਹ ਮੈਂ ਤੈਨੂੰ ਕੁਵਾਰ ਗੰਦਲੀ ਆਂਦਾ ਰਿਹਾ ਸਾਰੀ ਉਮਰ। ਉਹ ਮੇਰੇ ਕੋਲ ਇੱਕ ਬੀਬੀ ਆ ਗਈ ਪੜ੍ਹੀ ਲਿਖੀ, ਉਹਨੇ ਮੈਨੂੰ ਆ ਕੇ ਆਖਿਆ ਕਿ ਵੀਰ ਐਲੋਵੇਰਾ ਦਾ ਬੂਟਾ ਹੈ। ਮੈਂ ਉਹਦੇ ਵੱਲ ਮੂੰਹ ਵੱਲ ਵੇਖੀ ਜਾਵਾਂ, ਉਹ ਥੋੜੀ ਜਿਹੀ ਨਾ ਅਕਲਮੰਦ ਆ। ਉਹਨੇ ਆਖਿਆ ਕਿ ਭਾ ਨੂੰ ਨਾ ਮੈਨੂੰ ਲੱਗਦਾ ਐਲੋਵੇਰੇ ਦੇ ਨਾਂ ਦਾ ਨਹੀਂ ਪਤਾ, ਇਹਨੂੰ ਪਛਾਣ ਨਹੀਂ। ਉਹਨੇ ਕਿਹਾ ਵੀਰਾ ਤੂੰ ਨਰਸਰੀ ਵਾਲਾ? ਮੈਂ ਕਿਹਾ ਜੀ ਬਾਜੀ ਮੈਂ ਨਰਸਰੀ ਵਾਲਾ, ਤੈਨੂੰ ਐਲੋਵੇਰੇ ਦਾ ਨਹੀਂ ਪਤਾ? ਮੈਂ ਕਿਹਾ ਬਾਜੀ ਮੈਨੂੰ ਨਹੀਂ ਐਲੋਵੇਰੇ ਦਾ ਪਤਾ। ਜਿਹਦਾ ਨਹੀਂ ਪਤਾ ਉਹਦਾ ਨਹੀਂ ਪਤਾ। ਆਂਦੀ ਹੈ ਕਿ ਵੀਰ ਨਰਸਰੀ ਆਪਣੀ ਮੈਨੂੰ ਵਿਖਾਲ ਹਾਂ ਜੀ ਫਿਰ ਤੁਰ ਕੇ। ਉਹ ਮੈਂ ਵਿਖਾਲੀ ਤੇ ਜਦੋਂ ਆਏ ਨਾ ਅਸੀਂ ਇਹਨਾਂ ਬੂਟਿਆਂ ਦੇ ਤੇ ਮੈਨੂੰ ਆਂਦੀ ਆ ਆਹ ਕੀ ਹੈ? ਮੈਂ ਕਿਹਾ ਜੀ ਇਹ ਕੁਵਾਰ ਗੰਦਲ ਹੈ। ਮੈਂ ਕਿਹਾ ਇਹ ਹੈ ਕੁਵਾਰ ਗੰਦਲ। ਉਹ ਮੈਨੂੰ ਆਂਦੀ ਹੈ ਵੀਰਾ ਇੰਜ ਕਰਕੇ ਆਂਦੀ ਆ ਹਾਏ ਹਾਏ ਵੇ ਵੀਰਾ ਤੂੰ ਤੇ ਸੁਧਾਰ ਹੀ ਹੈ। ਮੈਂ ਆਖਿਆ ਕਿ ਬਾਜੀ ਭੈਣਾ ਸੁਧਾਰ ਵਾਲੀ ਕਿਹੜੀ ਗੱਲ ਹੈ? ਮੈਂ ਕਿਹਾ ਸੁਧਾਰ ਵਾਲੀ ਕਿਹੜੀ ਗੱਲ ਹੈ? ਇਹ ਹੈ ਕੁਵਾਰ ਗੰਦਲ, ਇਹ ਕਿਸ ਕੰਮ ਆਉਂਦੀ ਹੈ? ਮੈਂ ਕਿਹਾ ਲੋਕ ਘੋੜਿਆਂ ਨੂੰ ਦਿੰਦੇ ਨੇ। ਉਹ ਆਖੇ ਹਾਏ ਹਾਏ ਵੇ ਵੀਰਾ ਉਹ ਗੱਲ ਕਰਨ ਵਾਲੀ ਕਰ, ਇਹ ਕੁਵਾਰ ਗੰਦਲ ਘੋੜਿਆਂ ਨੂੰ ਦਿੰਦੇ ਨੇ ਲੋਕ। ਉਹ ਵੇ ਭਰਾਵਾ ਤੂੰ ਰਹਿ ਗਿਆ ਸੁਧਾਰ ਦਾ ਸੁਧਾਰੀ, ਵੇ ਮੌਲਵੀ ਦਾ ਮੌਲਵੀ ਹੋ ਰਹਿ ਗਿਆ। ਮੈਂ ਕਿਹਾ ਬਾਜੀ ਮੈਨੂੰ ਵੀ ਕੋਈ ਦੱਸ ਜਾ, ਮੇਰੀਆਂ ਭੈਣਾਂ ਗੱਲਾਂ ਹੀ ਕਰੀ ਜਾਣ ਡਈਆਂ ਮੇਰੇ ਨਾਲ। ਉਹਨੇ ਆਖਿਆ ਵੀਰ ਇਹ ਪੌਦੇ ਨੂੰ ਐਲੋਵੇਰਾ ਆਂਦੇ ਨੇ ਅੰਗਰੇਜ਼ ਲੋਕ, ਪੜ੍ਹੇ ਲਿਖੇ ਲੋਕ, ਠੀਕ ਹੈ, ਬਹੁਤੇ ਪੜ੍ਹੇ ਲਿਖੇ ਲੋਕ ਇਹਨੂੰ ਅੰਗਰੇਜ਼ ਲੋਕ ਐਲੋਵੇਰਾ ਆਂਦੇ ਨੇ। ਤੇ ਇਹ ਐਲੋਵੇਰਾ ਬੜਿਆਂ ਕੰਮਾਂ 'ਚ ਆਉਂਦਾ। ਮੈਂ ਕਿਹਾ ਕਿਹੜੇ ਕਿਹੜੇ ਕੰਮ 'ਚ ਆਉਂਦਾ? ਉਹਨੇ ਕਿਹਾ ਘੋੜਿਆਂ ਨੂੰ ਲੋਕੀ ਤਾਂ ਦਿੰਦੇ ਹਨ ਕਿ ਘੋੜਿਆਂ ਦੇ ਗੋਡੇ ਉਦੋਂ ਰਹਿ ਜਾਂਦੇ ਹਨ, ਗੋਡਿਆਂ ਨੂੰ ਪੀੜਾਂ ਹੁੰਦੀਆਂ ਤੇ ਘੋੜਿਆਂ ਨੂੰ ਦੇਣੇ, ਡੰਗਰਾਂ ਨੂੰ ਦੇਣੇ, ਬਾਦੀ ਵਾਸਤੇ ਬੜਾ ਚੰਗਾ ਇਹ ਬੂਟਾ। ਇਹਦੀ ਗੰਦਲਾਂ ਕੱਢ ਕੇ ਆਹ ਜਿਹੜੇ ਪੱਤਰ ਨੇ, ਆਹ ਜਿਹੜੇ ਪੱਤਰ ਨੇ, ਇਹਦੀ ਗੁਲੀ ਦੇ ਵਿੱਚੋਂ ਇਹਦੀ 'ਚ ਨਾ ਕੂਲੀ ਕੂਲੀ ਲੇਸ ਜਿਹੀ ਨਿਕਲਦੀ ਹੈ, ਗੁੰਦਲ ਜਿਹੀ, ਤੇ ਜਨਾਬ ਉਹ ਕੱਢ ਕੇ ਤੇ ਉਹਦੇ ਵਿੱਚ ਹੋਰ ਵੀ ਕੋਈ ਸੌਦੇ ਪਾ ਕੇ ਤੇ ਮਸਾਲਾ ਬਣਾ ਕੇ ਤੇ ਘੋੜਿਆਂ ਨੂੰ ਦਿੰਦੇ ਰਹੇ ਨੇ। ਹੁਣ ਉਹਨੇ ਮੈਨੂੰ ਬੀਬੀ ਨੇ ਆਖਿਆ ਕਿ ਬੀਬੀ ਆਂਦੀ ਹੈ ਕਿ ਜਿਹੜੇ ਲੋਕਾਂ ਦੇ ਜੋਰਾਂ ਨੂੰ ਦਰਦਾਂ ਨੇ ਨਾ, ਬੰਦਿਆਂ ਦੇ ਨੂੰ, ਬੁੜੀਆਂ ਦੇ ਨੂੰ, ਇਹ ਕੋਹਣੀਆਂ ਨੂੰ ਦਰਦਾਂ ਨੇ ਭਾਈ ਬਾਦੀ ਦੀਆਂ, ਉਹ ਇਹਦੀ ਗੁਲੀ ਕੱਢ ਕੇ ਤੇ ਮੋਟੇ ਗੋਸ਼ੇ 'ਚ ਪਾ ਲੈਣ, ਤੇ ਭਾਵੇਂ ਮੁਰਗੀ 'ਚ ਪਾ ਲੈਣ, ਤੇ ਭਾਵੇਂ ਬਤੌਆਂ 'ਚ ਪਾ ਲੈਣ, ਤੇ ਭਾਵੇਂ ਟੀਂਡਿਆਂ 'ਚ ਪਾ ਲੈਣ, ਜਿਹੜੀ ਮਰਜ਼ੀ ਸਬਜ਼ੀ 'ਚ ਪਾਉਣ। ਜਿਹੜੀ ਮੌਸਮੀ ਸਬਜ਼ੀ ਹੈ ਭਾਵੇਂ ਮੂਲੀਆਂ 'ਚ ਪਾ ਲਓ, ਕੀ ਹੋਣ ਡਿਆ? ਆਟੇ 'ਚ ਗੁੰਨ ਲਓ, ਕੀ ਹੋਣ ਡਿਆ ਹੈ? ਉਹਨੇ ਆਖਿਆ ਇਹਨੂੰ ਉਹਦੇ ਵਿੱਚ ਪਾ ਕੇ ਪਕਾ ਕੇ ਕਿਸੇ ਤਰ੍ਹਾਂ ਢਿੱਡ 'ਚ ਪਾਓ, ਕਿਸੇ ਤਰ੍ਹਾਂ ਖਾਓ ਇਹਨੂੰ। ਮੈਂ ਕਿਹਾ ਅੱਛਾ ਬਾਜੀ ਫੇਰ ਇਹ ਤੁਹਾਡੇ ਗੋਡਿਆਂ ਦੀਆਂ ਦਰਦਾਂ ਵਾਸਤੇ ਬੜੇ ਕੰਮ ਆਏਗੀ। ਮੈਂ ਕਿਹਾ ਵਾਹ ਬਾਜੀ ਕਿਆ ਕਮਾਲ ਕੀਤਾ ਮੇਰੀ ਇਹ ਭੈਣਾਂ, ਰੱਬ ਤੇਰਾ ਭਲਾ ਕਰੇ, ਰੱਬ ਤੈਨੂੰ ਸਿਹਤ ਦੇ, ਕਰਮ ਕਰੇ, ਤੇਰੇ ਤੇ ਫਜ਼ਲ ਕਰੇ। ਉਹ ਬੀਬੀ ਆਂਦੀ ਆ ਵੀਰਾ ਹੋਰ ਵੀ ਇੱਕ ਗੱਲ ਦੱਸਾਂ, ਉਹ ਮੇਰੇ ਨਾਲ ਜਰਾ ਖੁੱਲ ਮਿਲ ਗਈ। ਉਹਨੇ ਆਖਿਆ ਭਰਾ ਤੇ ਚੰਗਾ ਹੈ, ਇਹਨੂੰ ਕੋਈ ਹੋਰ ਮਾਲੂਮਾਤੀ ਗੱਲਾਂ ਕੋ ਚਾੜ ਦਿਆ, ਪੜ੍ਹੀ ਲਿਖੀ ਔਰਤ ਹੀ ਆਂਦੀ ਆ ਵੀਰਾ ਬੁੜੀਆਂ ਜਿਹੜੀਆਂ ਬਹੁਤੀਆਂ ਚਿੱਟੀਆਂ ਨਹੀਂ ਹੋ ਜਾਂਦੀਆਂ, ਬੁੜੀਆਂ ਬਹੁਤੀਆਂ ਚਿੱਟੀਆਂ ਕਾਲੀਆਂ ਕਾਲੀਆਂ ਬੁੜੀਆਂ ਹੁੰਦੀਆਂ ਨੇ, ਪਹਿਲਾਂ ਮਾਪਿਆਂ ਦੇ ਘਰ ਹੁੰਦੀਆਂ ਨੇ ਕਾਲੀਆਂ, ਮਾਪਿਆਂ ਦੇ ਘਰ ਵਾਲਾ ਕਿਉਂ ਕਾਲੀਆਂ ਹੁੰਦੀਆਂ ਨੇ? ਉੱਥੇ ਭਰਾ ਹੁੰਦੇ ਨੇ, ਪਿਓ ਹੁੰਦਾ, ਮਾਂ ਹੁੰਦੀ ਆ, ਵੱਡੀ ਅੰਮਾ ਬੇਬੇ ਹੁੰਦੀ ਆ, ਉੱਥੇ ਉਹ ਗਾਲਾਂ ਕੱਢਦੀ ਜਾਂਦੀਆਂ ਨੇ, ਮਰ ਜਾਣੀਆਂ ਕੁੱਤੀਏ, ਤੈਨੂੰ ਸ਼ਰਮ ਨਹੀਂ ਆਉਂਦੀ, ਸਾਰੀ ਦਿਹਾੜੀ ਸ਼ੀਸ਼ੇ ਅੱਗੇ ਹੀ ਰਹਿਣੀ ਹੈ। ਹੁਣ ਤਾਂ ਮੈਨੂੰ ਨਹੀਂ ਪਤਾ, ਸਾਡੇ ਦੌਰ 'ਚ ਅੱਜ ਤੋਂ ਪਿਛਾਂ 20 ਸਾਲ ਤੁਰ ਜੋ ਤੇ ਇੰਝ ਹੀ ਹੁੰਦਾ ਸੀ। ਜਵਾਨ ਧੀ ਭੈਣ ਹੋਣੀ, ਪੁੱਤਰ ਹੋਣਾ, ਪੁੱਤਰ ਨੇ ਜਵਾਨ ਨੇ ਜਨਾਬ ਜੇ ਬੋਦੇ ਰੱਖ ਲੈਣੇ ਤੇ ਉਹਨੇ ਅੱਬੇ ਨੇ ਫਰਨਾ ਸਵੇਰੇ ਸਵੇਰੇ ਜਨਾਬ ਕੋ ਕੈਂਚੀ ਜਾਂ ਕੋਈ ਚੀਜ਼ ਹੋਏ ਵੱਢ ਕੇ ਬੋਦੇ ਭਰਾ ਮਾਰਨੇ, ਤੇ ਕੰਗੇ ਫਰਦਾ ਫਿਰਨਾ, ਇੰਝ ਆਖਣਾ ਬਾਹਰ ਛੱਡੋ ਨਾ ਗੱਲਾਂ ਨੂੰ, ਛੱਡੋ ਪੁਰਾਣੀਆਂ ਨੂੰ। ਉਹਨੇ ਆਖਿਆ ਕਿ ਗੱਲ ਇਹ ਆ ਕਿ ਆ ਜਿਹੜੀਆਂ ਸਾਂਵਲੇ ਰੰਗ ਦੀਆਂ ਔਰਤਾਂ ਹੁੰਦੀਆਂ ਨੇ ਨਾ, ਇਹ ਜਨਾਬ ਇਸ ਬੂਟੇ ਦੇ ਵਿੱਚ ਕੋਈ ਕਰੀਮ ਪਾਉਂਦੀਆਂ ਨੇ, ਕੋਈ ਪਾਊਡਰ ਪਾਉਂਦੀਆਂ ਨੇ, ਪਾ ਕੇ ਤੇ ਉਹਦੀ ਬਣਾਉਂਦੀਆਂ ਨੇ ਕਰੀਮ, ਤੇ ਰਾਤ ਨੂੰ ਸੌਣ ਲੱਗਿਆਂ ਐਲੋਵੇਰਾ ਦੀ ਜੈਲ ਦੀ ਕਰੀਮ ਲਾਉਂਦੀਆਂ ਨੇ, ਮੂੰਹ 'ਤੇ ਕਰਦੀਆਂ ਨੇ ਲੇਪ, ਸਵੇਰੇ ਉੱਠਦੀਆਂ ਨੇ ਤੇ ਜਨਾਬ ਸੋਹਣੇ ਸੁਥਰੇ ਸਾਬਣ ਨਾਲੇ ਮੂੰਹ ਕਰਕੇ ਧੋ ਧਾ ਕੇ ਤੇ ਜਨਾਬ ਮੂੰਹ ਚਿੱਟਾ 15-18 ਦਿਨ ਹੋ ਜਾਂਦੇ। ਮੈਂ ਕਿਹਾ ਵਾਹ ਭੈਣ ਕਿਆ ਕਮਾਲ ਤੋਂ ਕਰ ਦਿੱਤਾ। ਅਗਲੀ ਗੱਲ ਹੋਰ ਮੈਨੂੰ ਉਹਨੇ ਬੜੀ ਅਜੀਬ ਜਿਹੀ ਸੁਣਾਈ। ਉਹ ਆਂਦੀ ਹੈ ਜਿਹੜੀਆਂ ਘੋਣੀਆਂ ਔਰਤਾਂ ਹੁੰਦੀਆਂ ਨੇ ਨਾ, ਜਿਹਨਾਂ ਦੇ ਸਿਰਾਂ 'ਤੇ ਵਾਲ ਥੋੜ੍ਹੇ ਹੁੰਦੇ ਨੇ, ਉਹ ਜਨਾਬ ਇਹਦਾ ਸ਼ੈਂਪੂ ਬਣਾ ਲੈਂਦੀਆਂ ਨੇ। ਉਹ ਮੈਂ ਕਿਹਾ ਬਾਜੀਏ ਅੱਜ ਸਾਰਾ ਹੀ ਇਲਮ ਵੰਡ ਜਾਣਾ ਮੇਰੇ ਨਾਲ, ਸਾਰਾ ਹੀ। ਉਹ ਆਂਦੀ ਹੈ ਵੀਰਾ ਇਹ ਬੜੇ ਕੰਮ ਦਾ ਸੌਦਾ ਹੈ, ਬੜੀਆਂ ਪਿਆਰੀ ਚੀਜ਼ ਹੈ, ਇਹ ਬੜੀ ਖੂਬਸੂਰਤ ਚੀਜ਼ ਹੈ।
ਮੈਂ ਲੈ ਫਿਰ ਉਸ ਦਿਨ ਤੋਂ ਬਾਅਦ ਇੱਕ ਹੀ ਕੰਮ ਕੀਤਾ, ਕਿਹੜਾ ਵਾਲਾ। ਉਹ ਜਦੋਂ ਮੇਰੇ ਕੋਲ ਆਉਂਦਾ ਨਾ ਕੋਈ ਕੁਆਰ ਗੰਦਲ ਮੰਗਣ ਤੇ ਮੈਂ ਆਨਾ ਬੂਟਾ ਵਾ 150 ਦਾ, ਜਦੋਂ ਕੋਈ ਆ ਗਿਆ ਨਾ ਮੈਂ ਐਲੋਵੇਰਾ ਲੈਣਾ ਮੈਂ ਨਾ ਵਾ 250 ਦਾ। ਉਹ ਲੋਕ ਬੜੇ ਹੈਰਾਨ ਹੁੰਦੇ ਨੇ, ਆਂਦੇ ਨੇ ਯਾਰ ਇਹ ਕਰਦਾ ਕਿ ਮੈਂ ਤੁਹਾਨੂੰ ਦੱਸਣ ਡਿਆ। ਹਰ ਬੰਦੇ ਨੂੰ ਮੈਂ ਨਹੀਂ ਇਹ ਗੱਲ ਕਰਦਾ, ਕਿਉਂ ਵਾਲਾ ਗਾਹਕ ਹੁੰਦੇ ਨੇ ਨਾ ਲੋਕ, ਉਹ ਗਾਹਕ ਫਿਰ ਸੋਚਦੇ ਨੇ ਬੰਦਾ ਕਰਦਾ ਕੀ ਫਿਰਦਾ। ਇਹ ਤੁਹਾਡੇ ਨਾਲ ਮੈਂ ਗੱਲ ਕਰਨ ਡਿਆ, ਮੇਰੇ ਕੋਲ ਕੋਈ ਐਲੋਵੇਰਾ ਮੰਗੇ ਨਾ ਮੈਂ ਉਹਨੂੰ ਦਿੰਦਾ 250 ਦਾ, ਤੇ ਜੇ ਮੇਰੇ ਕੋਲ ਮੰਗੇ ਕੋਈ ਕੁਆਰ ਗੰਦਲ ਤੇ ਮੈਂ ਉਹਨੂੰ 150 ਹੀ ਦੇ ਯਾਰਨਾ ਭਲਾ ਕਿਉਂ। ਉਹ ਕੁਆਰ ਗੰਦਲ ਤੇ ਕਿਸੇ ਨੇ ਘੋੜਿਆਂ ਨੂੰ ਹੀ ਪਾਉਣੀ ਹੈ ਤੇ ਐਲੋਵੇਰਾ ਤੇ ਕਿਸੇ ਨੇ ਮੂੰਹ ਨੂੰ ਲਾਉਣਾ, ਸਮਝ ਲੱਗੀ ਇਹ ਗੱਲ ਦੀ। ਹਾਲਾਂਕਿ ਹਕੀਕਤ 'ਚ ਇਹ ਇੱਕੋ ਹੀ ਬੂਟਾ ਹੈ, ਬੂਟਾ ਇੱਕ ਹੀ ਹੈ। ਕੁਆਰ ਗੰਦਲ ਵੀ ਇਹੋ ਹੀ ਜੇ ਤੇ ਐਲੋਵੇਰਾ ਵੀ ਇਹੋ ਹੀ ਜੇ, ਤੇ ਨੈਟ ਦੇ ਉੱਤੇ ਤੇ ਭਾਈ ਐਲੋਵੇਰਾ 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 ਹੀ ਹੋਈ ਜਾਣ ਡਿਆ। ਠੀਕ ਹੈ ਜੀ। ਅੱਜ ਕੱਲ੍ਹ ਕੈਸੀ ਪਿਆਰੀ ਗੁਫ਼ਤਗੂ ਤੇ ਕੈਸਾ ਪਿਆਰਾ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ। ਤੇ ਮੇਰੇ ਵੇਖਣ ਵਾਲੇ ਵੀਵਰਸ ਕਿੰਨੇ ਨੇ ਜੀ ਮੈਨੂੰ ਦੱਸੋ। ਹੁਣ 2 ਨੇ, ਅੱਗੇ 8 ਵੀ ਸਨ, 7 ਵੀ ਸਨ। ਓਹੋ 2 ਜਿਹੜੇ ਨੇ ਮੈਨੂੰ ਲੱਗਦੇ ਨੇ ਬਹੁਤੇ ਮੇਰੇ دیਵਾਨੇ ਨੇ, 7-8 ਵਾਲੇ ਜਿਹੜੇ ਨੇ ਨਾ ਉਹਨਾਂ ਨੇ ਆਖਿਆ ਗੱਲ ਗਈ ਮੁੱਕ ਤੇ ਕੁੱਜਾ ਗਿਆ ਠੁੱਕ, ਅਸੀਂ ਹੁਣ ਚਲੀਏ ਆਪਣੇ ਘਰ। ਤੇ ਇਹ ਜਿਹੜੇ 2 ਨੇ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ, ਮੇਰੇ ਚੈਨਲ ਨੂੰ ਵੀ ਕਰ ਲਓ ਸਬਸਕ੍ਰਾਈਬ, ਤੇ ਪੇਂਡੂਆਂ ਦੀਆਂ ਵੀਡੀਓ ਤੁਹਾਨੂੰ ਮਿਲਣਗੀਆਂ ਮੇਰੇ ਚੈਨਲ 'ਚ ਜਾਓਗੇ। ਤੇ ਜਨਾਬ ਕਿਤੇ ਅਸੀਂ ਲੱਕੜੀਆਂ ਵੱਢਣ ਡਏ ਆ, ਕਿਤੇ ਅਸੀਂ ਮੇਲਾ ਵੇਖਣ ਡਏ ਆ, ਕਿਤੇ ਅਸੀਂ ਚਟਨੀ ਬਣਾਉਣ ਡਏ ਆ, ਕਿਤੇ ਜਨਾਬ ਅਸੀਂ ਉਹ ਗੋਸ਼ਤ ਪਕਾਉਣ ਡਏ ਆ, ਘਰ ਵਿੱਚ ਬਾਹਰ ਵਿੱਚ ਯਾਰਾਂ 'ਚ ਸੱਜਣਾ 'ਚ ਬੇਲੀਆਂ 'ਚ ਦੋਸਤਾਂ 'ਚ ਮਲਾਈ ਦੀਆਂ ਡੂਣਿਆਂ 'ਚ। ਠੀਕ ਹੈ ਜੀ। ਅਸੀਂ ਆਪਣੇ ਕੰਮ ਕਰਨੇ ਆ। ਤੇ ਲਓ ਸੱਜਣੋ ਬੇਲੀਓ ਦੋਸਤੋ, ਪਰੇਸ਼ਾਨ ਨਾ ਹੋਇਆ ਕਰੋ ਯਾਰ, ਤੇ ਮੁਹੱਬਤਾਂ ਨਾਲ ਰਿਹਾ ਕਰੋ। ਤੇ ਨਰਸਰੀ 'ਚ ਅਸੀਂ ਕੰਮ ਲਿਆ ਕਰ ਤੇ ਮੋਟਰ ਇਹ ਚੱਲਣ ਮਤ, ਉਹ ਨਾ ਹੋਏ ਬਿੱਲ ਆ ਜੇ ਵਾਵਾ ਸਾਰਾ ਤੇ ਗੱਲਾਂ 'ਚ ਤੁਹਾਂ ਕਹਿਣਾ ਮੇਰਾ ਬਿੱਲ ਤਾਰ ਛੱਡਣਾ। ਗਰਮੀ ਬੜੀ ਆ ਅੱਗੇ ਹੀ ਤੇ ਬਿੱਲ ਆ ਗਿਆ ਨਾ ਬਹੁਤਾ, ਤੇ ਮੈਨੂੰ ਘਰਦਿਆਂ ਨੇ ਆਖਣਾ ਬੜਾ ਗੱਲਾਂ ਦਾ ਗੱਲ ਨਹੀਂ ਹੈ, ਜਾ ਜਾ ਕੇ ਕਿਦੋਂ ਲਿਆ ਪੈਸੇ ਕਿਸੇ ਸਾਥ ਕੋਲੋਂ ਲੱਭ ਕੇ ਮੰਗ ਕੇ। ਹੈਂ ਜੀ ਚਲੋ ਫਿਰ ਆ ਵੇਖਿਆ ਮੇਰੀ ਨਰਸਰੀ ਇੱਧਰ ਨੂੰ ਸਾਰੀ, ਇਹ ਮੇਰੇ ਰੱਬ ਦੀਆਂ ਮੈਨੂੰ ਨੇਮਤਾਂ ਨੇ। ਤੇ ਕੁਛ ਮੇਰੇ ਅੱਲਾ ਦਾ ਮੇਰੇ ਤੇ ਫਜ਼ਲ ਇਹ ਆ ਕਿ ਮੈਂ ਦਰਅਸਲ ਨਾ ਹੁਣ ਤਾਂ ਮੈਂ ਨਿਕੰਮਾ ਬੜਾ ਹੋ ਗਿਆ, ਪਹਿਲਾਂ ਮੈਂ ਮਿਹਨਤ ਬੜੀ ਕਰਦਾ ਰਿਹਾ। ਆ ਜਿਹੜੇ ਮੇਰੇ ਇਲਾਕਾ ਹੀ ਵੇਖਣ ਵਾਲੇ ਲੋਕ ਨੇ ਨਾ, ਮੇਰੇ ਪਿਆਰ ਕਰਨ ਵਾਲੇ, ਮੇਰੇ ਨਾਲ ਮੁਹੱਬਤਾਂ ਵੰਡਣ ਵਾਲੇ ਲੋਕ, ਇਹ ਜਨਾਬ ਉਹ ਪਾਣੀ ਵੇਖੋ ਕਿੱਧਰ ਕਿੱਧਰ ਨੂੰ ਨੱਸ ਗਈ ਓਏ ਅੱਲਾ ਦੇ ਨੇਕ ਬੰਦਿਆ। ਉਹ ਪਾਣੀ ਵੇਖੋ ਕਿੱਧਰ ਕਿੱਧਰ ਨੱਸ ਗਏ। ਇਹਨਾਂ ਨੂੰ ਲਾਣਾ ਸੀ ਤੇ ਜਾਂਦਾ ਉਹ ਨੱਸਾ ਹੀ ਉਧਰ ਨੂੰ, ਇਹਨਾਂ ਨੂੰ ਲਾਣਾ ਹੈ ਉਹ ਮੈਂ ਪਾਣੀ। हाँ भाई सजनों किन्ने बंदे हो जे ते मुस्लिम हो ते पढ़ो हाँ मेरे नबी दी ज़ात ते दरूद ते मैं भी तुहानू पढ़ के सुनाना। भाई मेरा कैमरा मैन है तू भी पढ़ लै। अल्लाहुम्मा सल्लि अला मुहम्मदिन वला आलि मुहम्मदिन कमा सल्लैता अला इब्राहीम वला आलि इब्राहीम इन्नका हमीदुन मजीद। अल्लाहुम्मा बारिक अला मुहम्मदिन वला आलि मुहम्मदिन कमा बारिकता अला इब्राहीम वला आलि इब्राहीम इन्नका हमीदुन मजीद। लो जी सूफी साहब आए ने, इन्हें की सलाम वालेकुम सलाम व रहमतुल्लाहि व बरकातुहू। मेरे नबी दी ज़ात ते सवेरे फजरे दरूद पढ़ लिया ही, एक बारी होर पढ़ो हवाला। कमा सल्लैता अला इब्राहीम वअला आलि इब्राहीम इन्नका हमीदुन मजीद। अल्लाहुम्मा बारिक अला मुहम्मदिन वअला आलि मुहम्मदिन कमा बारकता अला इब्राहीम वअला आलि इब्राहीम इन्नका हमीदुन मजीद। लो भाई जे कोई मेरे मुसलमान भरा वेखण वाले ने ते सज्जनों बेलियो दोस्तों तुहाडा ते मैनू नहीं जे पता, यकीन करो ਜਦੋਂ मैं अपने प्यारे नबी की ज़ात ते दरूद पढ़ना मैनू दिली राहत ते दिली सुकून होंदा है ते बड़ा ही मज़ा आउंदा ते इंज लगदा कुछ मैं कर बैठा, कुछ कमा लिया ते कुछ मेरे हाथ आ गया। क्यों जी इंज ही है। होर सुनाओ फिर ते किधर चले हो? खरीद नाल ही अल्लाह पाक तुहानू खुश रखे जनाब। ये साडे महल्लेदार ने, साडे प्यारे ते वड्डे भाई मुहब्बतां वाले। अल्लाह पाक तुहानू खुश रखे जी। आओ फिर चलिए मजे मजे चल के कोई होर भी कोई नाश्ता पानी कोई शाह वेले दा करिए, मोटर लईए कर बंद। वो ना होए कि गर्मियां च अजे बिल वधेरा ते मत वो ना होए कि अम्मा दियां टूमां बेचनियां पै जान।
ਦੇਖੋ ਨਰਸਰੀ ਸਾਡੀ ਕਰਦੀ ਹੈ ਨਾ ਦਿਲ ਖੁਸ਼, ਆਪਣਾ ਵੀ ਤੇ ਤੁਹਾਡਾ ਵੀ ਤੇ ਸਾਡਾ ਵੀ। ਹਾਂਜੀ ਮੋਟਰ ਨੂੰ ਕਰ ਲਈਏ ਬੰਦ। ਬੂਟੇ ਕਾਹਦੇ ਬੂਟੇ ਨੇ ਭਲਾ? ਛੋਈ ਮੂਈ ਦੇ ਬੂਟੇ ਨੇ ਭਾ ਕੋਲ। ਭਾ ਨੇ ਘਰ ਪੀਜੇ ਤੇ ਹਰ ਸਾਲ ਮੈਨੂੰ ਤੋਹਫਾ ਦੇ ਦੇ, ਮੈਂ ਵੜ ਲੈਣਾ ਪੈਸੇ। ਸਹੀ ਹੈ ਨਾ? ਇਹ ਨੇਕ ਬੰਦੇ ਨੇ, ਅੱਲਾ ਦੇ ਅੱਲਾ ਨਾਲ ਖੁਸ਼ ਰੱਖੇ। ਇਹ ਮੈਂ ਇਹਨਾਂ ਨੂੰ ਇੱਕ ਵਾਰੀ ਦਿੱਤੀ ਛੂਈ ਮੂਈ ਹੋਰੇ, ਇਹਨਾਂ ਨੇ ਆਖਿਆ ਜਾ ਕਰਜ਼ਾ ਹੀ ਲਾ ਦਿਆਂਗਾ ਯਾਰਾਂ ਹੁਣ ਮੈਨੂੰ ਮੋੜ ਛੱਡੇ ਨੇ, ਫੇਰ ਆਂਦੇ ਨੇ ਹੋਰ ਲਾਇਆ। ਮੈਂ ਜਾਣਾ ਕਿਸੇ ਵੇਲੇ ਜਿੱਦਣ ਮੀਂਹ ਪਿਆ ਨਾ, ਜਿੱਦਣ ਹੁਣ ਮੀਂਹ ਪਏਗਾ ਇਹ ਐਡੇ ਨੇ ਹੁਣ ਸਰ ਜਾਣੇ ਨੇ ਲੋੜ ਆ। 10 ਦਿਨ ਹੋਰ ਰੱਖ ਲਓ ਮੇਰੇ ਘਰ, ਮਿਹਰਬਾਨੀ ਹੈ ਤੁਹਾਡੀ। ਠੀਕ ਹੈ ਜੀ, ਕਰੀਏ ਹੁਣ ਮੋਟਰ ਨੂੰ ਬੰਦ। ਮੋਟਰ ਨੂੰ ਕਰੋ ਜੀ ਬੰਦ ਤੇ ਲਾਓ ਤਾਲਾ। ਸੁੱਚ ਕੱਢ ਦਿਓ ਬਾਹਰ, ਮਤ ਕੋਈ ਬਿਜਲੀ ਨਾਲ ਲੱਗ ਕੇ ਲੱਗ ਲੁੱਗ ਨਾ ਜਾਏ, ਖਰਾਬਾ ਨਾ ਹੋ ਜਾਏ। ਪਰਾਂ ਹਟੋ, ਮੈਂ ਲਾਵਾਂ ਤਾਲਾ, ਪਰਾਂ ਹਟੋ। ਹਾਂਜੀ ਭਾਈ, ਆਹਾ ਕਿਆ ਬਾਤ ਯਾਰ, ਗੱਲਾਂ ਨੇ ਪਈਆਂ ਕਰਨ ਵਾਲੀਆਂ ਤੇ ਮੈਨੂੰ ਲੱਗਿਆ ਹੁਣ ਭੁੱਖ। ਹਾਂਜੀ ਕਿੱਥੇ ਚੱਲੇ ਹੋ? ਹੱਸਦੇ ਨੇ ਜੀ। ਇਹ ਉਹ ਲੋਕ ਨੇ ਜਿਹੜੇ ਤਵਾਰ ਦੀ ਛੁੱਟੀ ਮਨਾਉਂਦੇ ਨੇ, ਦਫ਼ਤਰਾਂ 'ਚ ਹੁੰਦੇ ਨੇ, ਤੇ ਅੱਜ ਬੱਚੇ ਆਪਣੇ ਨੂੰ ਲੈ ਕੇ ਜਨਾਬ ਇਹ ਕੀ ਕਰਦੇ ਨੇ। ਕੋਈ ਆਪਣੇ ਖੇਤਾਂ 'ਚ ਜਾ ਰਿਹਾ, ਕੋਈ ਕਿਸੇ ਦੇ ਖੇਤਾਂ 'ਚ ਜਾ ਰਿਹਾ, ਕੋਈ ਦੁਹਾਣੀ ਖਾਣ ਜਾਣ ਡਿਆ, ਖਰਬੂਜੇ ਖਾਣ ਜਾਣ ਡਿਆ, ਕੋਈ ਜਾਣੇ ਨੂੰ ਸ਼ਾਪਿੰਗ ਕਰਾਏਗਾ, ਈਦ ਸ਼ੀਦ ਆ, ਲੀਲੇ ਬੱਕਰੇ ਹੈ ਤੇ ਜਨਾਬ ਉਹਨਾਂ ਦੇ ਦੁਆਲੇ ਫਿਰਨਗੇ। ਚਲੀਏ ਹੁਣ ਚੱਲ ਕੇ ਘਰ, ਤੁਹਾਨੂੰ ਨਾ ਮੇਰਾ ਤੇ ਦੇ ਲੈਂਦਾ, ਤੁਹਾਨੂੰ ਤੋਤੇ ਵਿਖਾ ਲਈਏ। ਤੋਤੇ ਵਿਖਾ ਲਈਏ, ਤੋਤੇ ਦੇਖਦੇ ਹੋ ਅੱਗੇ ਵੀ ਤੁਹਾਨੂੰ ਤੋਤੇ ਵਿਖਾ ਲਈਏ। ਚਲੋ ਆਓ ਆਪਣੇ ਤੋਤਿਆਂ ਨੂੰ। ਤੋਤਿਆਂ ਦਾ ਹੀ ਹੁਣ ਪਿੰਜਰਾ ਸਹੀ ਤਰ੍ਹਾਂ ਕੀਤਾ ਦਾ ਕੱਲ ਦਾ। ਤੋਤਿਆਂ ਦਾ ਪਿੰਜਰਾ ਸਹੀ ਕਰ ਲਿਆ ਕੱਲ ਦਾ। ਉਹ ਜਿਹੜਾ ਚਾਕ ਸੀ ਨਾ, ਆਹੋ ਉਹ ਜਿਹੜੀਆਂ ਲਾਈਆਂ ਹਨ ਛੋਟੀਆਂ ਵਿੱਚ ਜਾਲੀ ਬੱਲ ਕੇ ਉਹਦੇ ਨਾਲ ਮੈਂ ਆਹੋ ਤੇ ਉਹਦੇ ਨਾਲ ਢੱਕ ਛੜਿਆ, ਤੇ ਕੱਲ ਦੀ ਸਫਾਈ ਵੀ ਕੀਤੀ ਦੀ ਆ। ਤੇ ਇੱਕ ਸਾਈਡ ਤੋਂ ਕੱਜ ਛੜਿਆ ਕੁੱਜੇ, ਉਹ ਜਿੱਦਾਂ ਤੋਤਿਆਂ ਦੇ ਬੱਚੇ ਦੇ ਦਿੱਤੇ ਕੁੱਜੇ, ਤੇ ਉਧਰੋਂ ਕੱਜ ਛੜਿਆ। ਉਹ ਬੰਦਾ ਰਿਹਾ ਆਪਣੀ ਛਾਂ ਬਣਾਉਣ, ਇਹਨੇ ਪੁੱਛ ਰਹੇ ਆ ਕਿ ਛਾਂ ਕਿਉਂ ਬਣਾਉਣਾ, ਧੁੱਪ ਲੱਗਦੀ ਆ ਵਾਵਾ। ਕਿੰਨੇ ਦੋਸਤ ਨੇ ਵੇਖਣ ਵਾਲੇ ਸਾਡੇ? 8 ਦੋਸਤ ਨੇ। ਇਸ ਬੰਦੇ ਨੂੰ ਦਿੰਦੇ ਆ ਉਂਗਲੀ, ਇਹਨੂੰ ਪੁੱਛਦੇ ਆ ਕਿ ਉਂਗਲੀ ਕਿੱਡੀ ਕੁ ਹੁੰਦੀ ਆ। ਹਾਂ ਬਈ ਸੱਜਣਾ, ਇਹ ਫਾਇ ਲੱਗਿਆ ਤੂੰ ਤਰਪਾਲ ਲਾਉਣ ਡਿਆ ਜੀ। ਤਰਪਾਲ ਲਾਉਣ ਡਿਆ? ਇਹ ਤਰਪਾਲ ਕਿਉਂ ਲਾਉਣ ਡਿਆ? ਹਾਏ 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 ਹਾਏ, ਧੁੱਪ ਦਾ ਬੰਦੋਬਸਤ ਇਹ ਵੀ ਕਰਦਾ। ਅੱਜ ਕੱਲ੍ਹ ਗਰਮੀਆਂ ਦੇ ਦਿਨਾਂ 'ਚ ਕੀੜੀਆਂ ਕਾਢੇ ਵੀ ਅੰਦਰ ਵੜੇ ਹੁੰਦੇ। ਹਾਂਜੀ ਕੀੜੀਆਂ ਕਾਢੇ ਵੀ ਅੰਦਰ ਵੜੇ ਹੁੰਦੇ ਨੇ। ਚਲੋ ਜੀ ਬੜੀ ਚੰਗੀ ਗੱਲ ਹੈ, ਸਾਡੇ ਲਈ ਕੋਈ ਖਿਦਮਤ ਹੈ ਦੱਸੋ। ਉਹ ਵੱਡਾ ਭਾਈਆ ਬੁਰਸ਼ਕਾ ਮਾਰੀ ਜਾਂਦਾ, ਕਿਆ ਬਾਤ ਹੈ। ਹਾਲਾਂਕਿ ਉਹਨੂੰ ਗਲੇ ਦੀ ਬਿਮਾਰੀ ਆ, ਫਿਰ ਵੀ ਘਟਾ ਡਾਈ ਪਿਆ ਜਾਂਦਾ, ਡਾਈ ਜਾਂਦਾ। ਕੋਈ ਗੱਲ ਨਹੀਂ ਜੀ, ਰਿਜ਼ਕ ਕਮਾਉਣਾ ਹੋ। ਉਹ ਮੁੰਡਾ ਸ਼ਾਦੀशुदा ਤੇ ਇਹ ਗੈਰ ਸ਼ਾਦੀशुदा। ਜਦੋਂ ਇਹਦਾ ਵਿਆਹ ਹੋ ਜਾਏਗਾ ਇਹ ਵੀ ਇੰਝ ਹੀ ਝਾੜੂ ਮਾਰੇਗਾ ਜੀ। ਤੇ ਮੈਂ 20 ਵਾਰੀ ਤੁਹਾਨੂੰ ਮੈਨੂੰ ਵੇਖਿਆ, ਤੁਹਾਨੂੰ ਮੈਨੂੰ ਮਾਰਦੇ ਆ ਝਾੜੂ। ਇਹ ਵਿਆਹੇ ਬੰਦੇ ਨੂੰ ਜੱਬ ਬੜੇ ਹੁੰਦੇ ਨੇ। ਸਲਾਮ ਵਾਲੇਕੁਮ ਜੀ। ਦੋਸਤੋ ਜਿਸ ਤਰ੍ਹਾਂ ਕਿ ਅੱਜ ਇਤਵਾਰ ਦਾ ਦਿਨ ਹੈ, ਤੇ ਇਤਵਾਰ ਵਾਲੇ ਦਿਨ ਜਨਾਬ ਸੜਕਾਂ ਵਿਹਲੀਆਂ। ਵੇਖ ਲਓ ਆਹ ਡੈਂਪਰ ਜੇ ਆਉਂਦੇ ਨੇ, ਬਾਕੀ ਏਡਾ ਰਸ਼ ਨਹੀਂ। ਦਫ਼ਤਰੀ ਲੋਕ ਭਾਈ ਆਪਣੇ ਘਰਾਂ 'ਚ ਬੈਠੇ ਤੇ ਇੰਜੋਏ ਕਰ ਰਹੇ। ਤੇ ਮਜ਼ਦੂਰ ਲੋਕ ਜਿਹੜੇ ਨੇ ਨਾ, ਉਹਨਾਂ ਦਾ ਦਫ਼ਤਰ ਮਜ਼ਦੂਰੀ ਹੋਈ ਹੈ, ਉਹਨਾਂ ਮਜ਼ਦੂਰੀ ਕਰਨੀ ਕਰਨੀ। ਸਾਰਾ ਕਾ ਵਿਹਲੀ, ਇੱਥੋਂ ਤਾਂ ਬੰਦਾ ਪਰ ਨਹੀਂ ਮਾਰ ਸਕਦਾ ਸਾਡੀ ਸੜਕ ਦੀ। ਤੇ ਅਸੀਂ ਤਾਂ ਲੰਘ ਗਏ ਆ ਸੌਖਾ ਹੀ। ਆਹ 2 ਗੱਡੀਆਂ ਵੱਡੀਆਂ ਲੰਘਾਈਆਂ ਨੇ ਤਾਂ ਮਜ਼ੇ ਮਜ਼ੇ ਜ਼ਿੰਦਗੀ ਕਦੋਂ ਗੁਜ਼ਰ ਪਤਾ ਚੱਲਦਾ। ਤੇ ਇੱਕ ਉਹ ਬੰਦਾ ਆਇਆ ਦੇਖਣੇ ਵਾਲਾ ਸਾਡੇ ਨਾਲ ਫਸਦਾ, ਕਰਦਾ ਗੱਲ। ਅੱਜ ਉਹਦੇ ਨਾਲ ਗੱਲ ਕਰਨੇ ਆ ਤੇ ਉਹਨੂੰ ਕੋਈ ਮਸ਼ਵਰਾ ਚੰਗਾ ਦਿਓ। अस्सलाम वालेकुम। क्या हाल है सूफी साहब? तबीयत सेहत कैसी है? नहीं सही। ਤੁਹਾਡੀ ਵੀਡੀਓ ਲਾਈਵ ਬਣ ਕੇ ਚੱਲਣ ਰਹੀ ਹੈ
ਜੇ ਕੋਈ ਮਸ਼ਵਰਾ ਲੈਣਾ ਆਪਣੇ ਦੋਸਤਾਂ ਕੋਲੋਂ ਆਪਣੇ ਪਿਆਰਿਆਂ ਕੋਲੋਂ ਤੁਸੀਂ ਗੱਲ ਕਰ ਸਕਦੇ ਹੋ ਕਰ ਲਓ ਕਿੰਨੇ ਦੋਸਤ ਨੇ ਜੀ 7 ਦੋਸਤ ਤੁਹਾਨੂੰ ਵੇਖ ਲੈਣੇ ਆ ਇਸ ਟਾਈਮ ਲਾਈਵ ਜੇ ਕੋਈ ਤੁਸੀਂ ਮਸ਼ਵਰਾ ਲੈਣਾ ਚਾਹੁੰਦੇ ਹੋ ਕੋਈ ਗੱਲ ਕਰਨੀ ਚਾਹੁੰਦੇ ਹੋ ਕੋਈ ਕਿਸੇ ਨੂੰ ਤਕੀਦ ਕਰਨੀ ਚਾਹੁੰਦੇ ਹੋ ਕਿਸੇ ਬੰਦੇ ਦੀ ਕੋਈ ਰਹਿਨਮਾਈ ਕਰਨੀ ਚਾਹੁੰਦੇ ਹੋ ਕਿ ਕਬਰ ਦੇ ਵਿੱਚ ਉਹ ਬੰਦਾ ਠੀਕ ਰਹੇ ਸੁੱਖ ਨਾਲ ਰਹੇ ਸਕੂਨ ਨਾਲ ਰਹੇ ਉਹਦੀ ਜ਼ਿੰਦਗੀ ਫੁੱਲਾਂ ਵਾਂਗਣਾ ਖਿੜਦੀ ਰਹੇ ਤੇ ਨੌ ਬੱਚਾ ਦੋਸਤ ਦੇਣਾ ਹੁੰਦੇ ਚਾਹੁੰਦੇ ਹੋ ਤਾਂ ਦੱਸੋ ਹੈ ਹੁਣ 9 ਦੋਸਤ ਦੇਖ 9 ਬੰਦੇ ਹੋ ਗਏ ਨੇ ਤੈਨੂੰ ਵੇਖਣ ਵਾਲੇ ਤੇ ਨਸੀਬਾਂ ਵਾਲਾ ਤੂੰ ਗੱਲ ਕਰ ਇੱਧਰ ਨੂੰ ਆਂਦਾ ਜਾਣਦੇ ਸ਼ਰਮਾ ਗਿਆ ਨਹੀਂ ਤੇ ਇਹਨੇ ਮੇਰੀ ਕੀ ਤੁਹਾਨੂੰ ਦੱਸਾਂ ਕੀ ਮੇਰੇ ਨਾਲ ਕਰਦਾ ਰਿਹਾ ਇਹ ਮੇਰੇ ਨਾਲ ਬੜਾ ਜ਼ੁਲਮ ਕਰਦਾ ਰਿਹਾ ਮੈਨੂੰ ਖਿਲਾਰ ਕੇ ਜਲੀਲ ਕਰਦਾ ਰਿਹਾ ਅੱਜ ਇਹਨੂੰ ਆਖਿਆ ਮੈਂ ਲਾਈਵ ਤੈਨੂੰ ਵਿਖਾ ਲਾਂਗਾ ਤੇ ਨੱਸਦਾ ਫਿਰਦਾ ਤੇ ਭੱਜਦਾ ਫਿਰਦਾ ਤੇ ਅੱਗੇ ਲੱਗਦਾ ਫਿਰਦਾ ਮੈਂ ਇਹਨੂੰ ਜਾਣ ਜੂ ਮਾਸਾ ਨਹੀਂ ਦੇਣਾ ਤੂੰ ਹੀ ਰਹਿਣਾ ਮੇਰੇ ਨਾਲ ਤੇ ਕਮੈਂਟ ਕਰੋ ਚੰਗਾ ਜਿਹਾ ਤੇ ਇਹਨੂੰ ਮੈਂ ਜਲੀਲ ਕਰਕੇ ਰੱਖ ਦਿਆਂਗਾ ਜਦੋਂ ਗੱਲ ਕਰੇਗਾ ਉਦੋਂ ਛੱਡਦਾ ਗੱਲ ਕਰੇਗਾ ਮੂੰਹ ਹਿਲਾਏਗਾ ਤੇ ਗੱਲ ਕਰੇਗਾ ਅੱਛਾ ਸਾਫ ਸੁਥਰਾ ਅੱਜ ਸਾਫ ਹੈ ਵਜ਼ੂ ਕਾਇਮ ਹੀ ਚੱਲ ਫਿਰ ਨਬੀ ਦੀ ਜ਼ਾਤ ਤੇ ਦਰੂਦ ਪੜ੍ਹ ਦੇ ਚੱਲੀਏ ਕਾ ਪਰ ਨਬੀ ਦੀ ਜ਼ਾਤ ਤੇ ਦਰੂਦ ਇਹ ਨਹੀਂ ਹੈ ਦਰੂਦ ਹੈ ਸੱਲੱਲਾਹੁ ਅਲੈहि ਵਸੱਲਮ ਇਹ ਬੰਦੇ ਨੇ ਦਰੂਦ ਪੜ੍ਹ ਛੜਿਆ ਦਰੂਦ ਤੇ ਇਹ ਹੈ ਪਰ ਸਾਰਾ ਦਰੂਦ ਪਰ ਨਮਾਜ਼ ਵਾਲਾ ਯਾਰ ਨੇਕੀ ਘੱਟ ਆਵਾਜ਼ ਨਹੀਂ ਜਾਂਦੀ ਕੀ ਕਰਨਾ ਉਹਨੇ ਬਣਾ ਕੇ ਵੀਡੀਓ ਯਾਰ ਉਹ ਵੇਖਣ ਦੇ ਲਾਈਵ ਤੈਨੂੰ ਪੜ੍ਹ ਦਰੂਦ ਨਬੀ ਦੀ ਜ਼ਾਤ ਤੇ ਰੱਬੀ ਜਾਨੀ ਦੇ ਤੁਰ ਗਿਆ ਜੇ ਬੰਦਾ ਦਰੂਦ ਇਬਰਾਹੀਮੀ ਪੜ੍ਹ ਕੇ ਅੱਲਾਹ ਨੂੰ ਖੁਸ਼ ਰੱਖੇ ਨਮਾਜ਼ ਪੂਰੀ ਸੁਣਾ ਦੇਗਾ ਅੱਲਾਹ ਤੈਨੂੰ ਖੁਸ਼ ਰੱਖੇ ਅੱਲਾਹ ਪਾਕ ਤੈਨੂੰ ਸਿਹਤ ਦੇ ਅੱਲਾਹ ਪਾਕ ਤੇਰੇ ਇਲਮ 'ਚ ਬਰਕਤਾਂ ਪਾਏ ਸਾਡੇ ਹੱਥ ਅੰਦਰ ਦੁਆ ਕਰਨੀ ਆ ਕਿਤੇ ਸਾਡੀ ਵੀ ਕਬਰ ਹੋ ਜਾਏ ਠੰਡੀ ਠੀਕ ਹੈ ਲਓ ਬਈ ਸੱਜਣੋ ਬੇਲੀ ਦੋਸਤੋ ਸਾਡਾ ਤਮਾਸ਼ਾ ਵੇਖਣ ਵਾਸਤੇ ਮਾਣੋ ਜੀ ਇੱਧਰ ਨੂੰ ਕੈਮਰਾ ਆ ਜੇ ਮੁੰਡੇ ਦੁਆਲੇ ਸਾਡੇ ਹੋਏ ਆ ਜੇ ਲਓ ਬਈ ਸੱਜਣੋ ਬੇਲੀ ਦੋਸਤੋ ਮੈਂ ਸਮਝਣਾ ਕਿ ਅਸੀਂ ਲਾਈਵ ਦਾ ਕਰੀਏ ਇੰਤਜ਼ਾਮ ਇੱਥੇ ਕੱਲ ਫਿਰ ਐਸੇ ਟਾਈਮ ਮੁਲਾਕਾਤ ਹੋਏਗੀ ਪਿਆਰਿਆਂ ਨੂੰ ਯਾਦ ਰੱਖਣਾ ਹੈ ਸਾਡੇ ਹੱਕ ਅੰਦਰ ਦੁਆ ਕਰਨੀ ਹੈ ਇਨਸ਼ਾਅੱਲਾ ਮੁਫੱਦਲੇ ਜ਼ਿੰਦਗੀ ਫਿਰ ਸਵੇਰ ਤੁਹਾਡੀ ਨਵੀਂ ਸਵੇਰ ਨਾਲ ਤੁਹਾਡੇ ਨਾਲ ਮੁਹੱਬਤ ਕਰਾਂਗੇ ਪਿਆਰ ਕਰਾਂਗੇ ਤੇ ਫਿਰ ਨਵੀਂ ਮੁਲਾਕਾਤ ਹੋਏਗੀ ਉਨੀ ਦੇਰ ਤੱਕ ਦੋ ਇਮਤਿਆਜ਼ ਅਲੀ ਸੰਜੀ ਨੂੰ ਇਜਾਜ਼ਤ ਅੱਲਾ ਨੇ ਕੇ ਬਾਅਦ ਭਾਈ ਨੇ ਕਮੈਂਟ ਕੀਤਾ ਹਾਏ ਨੋ ਭਾਈ ਹਾਏ ਹਾਂਜੀ ਆ ਕੀ ਜਿਹੜੀ ਬਣਨੀ ਵੀਡੀਓ ਬੰਦ ਨੇ ਬੋਲਦਾ ਨਹੀਂ ਵੀਡੀਓ ਦਾ ਕੀ ਕਰਨਾ ਹੈ 1 ਮਿੰਟ ਵੀਡੀਓ ਦਾ ਕੀ ਕਰਨਾ ਹੈ ਓਏ ਵੀਡੀਓ ਦਾ ਤੈਨੂੰ ਕੀ ਪਤਾ ਕੀ ਕਰਨਾ ਹੈ ਅੱਲਾ ਦੇ ਨੇਕ ਬੰਦਿਆ ਓਹੋ ਕਿੰਨਾ ਨਸੀਬਾਂ ਵਾਲਾ ਹੈ ਥੱਲੇ ਕਮੈਂਟ ਆ ਰਹੇ ਨੇ ਬੜੇ ਪਿਆਰੇ ਕੁਝ ਕਹਿ ਰਹੇ ਨੇ ਸੋਹਣਾ ਭਾਈ ਕੁਝ ਕਹਿ ਰਹੇ ਨੇ ਹਾਏ ਭਾਈ ਜਾਨ ਕੁਝ ਕਹਿ ਰਹੇ ਨੇ ਬਹੁਤ ਸੋਹਣਾ ਤੂੰ ਬਹੁਤ ਚੰਗਾ ਤੂੰ ਆ ਵੇਖਿਆ ਥੱਲੇ ਆ ਰਹੇ ਔਰ ਤੈਨੂੰ ਤੇ ਮੈਨੂੰ ਲੋਕ ਮੁਹੱਬਤਾਂ ਕਰਦੇ ਨੇ ਪਾਗਲਾ ਮੁਹੱਬਤਾਂ ਕਰਦੇ ਨੇ ਲਾਈਵ ਚੱਲਣੇ ਆ ਭਲਾ ਕਿਵੇਂ ਦੇ ਲਾਈਵ ਚੱਲਣੇ ਆ ਉਹ ਜਿਵੇਂ ਜੀਓ ਚੈਨਲ ਨਹੀਂ ਲਾਈਵ ਚੱਲਦਾ ਉਵੇਂ ਅਸੀਂ ਚੱਲਣ ਡਏ ਆ ਲੋਕਾਂ ਨਾਲ ਯਾਰ ਤੂੰ ਕੀ ਸਮਝਣਾ ਐਵੇਂ ਦੀ ਗੱਲ ਹੈ ਉਹ ਤੇਰਾ ਜ਼ਿਹਨ ਜਿਉਂ ਜਿਹਦਾ ਹੋਇਆ ਤਾਂ ਤੈਨੂੰ ਮੰਨਣਾ ਕਿ ਕਿਸੇ ਦਾ ਕੋਈ ਭਲਾਈ ਦਾ ਕੋਈ ਕਰਦੇ ਕਿਸੇ ਨੂੰ ਕੋਈ ਮਸ਼ਵਰਾ ਦੇ ਕਿਸੇ ਨੂੰ ਦੱਸ ਦੇ ਕਿ ਬੁਰਾ ਕੰਮ ਕਰਨਾ ਹੈ ਕਿ ਚੰਗਾ ਕਰਨਾ ਹੈ ਕਵਰ ਨੂੰ ਠੰਡਿਆ ਕਿਵੇਂ ਕਰਨਾ ਹੈ ਤੇ ਕਵਰ ਨੂੰ ਜਨਾਬ ਅੱਗ ਦਾ ਅੰਗਾਰਾ ਕਿਵੇਂ ਬਣਾਉਣਾ ਹੈ ਇਹੋ ਤੇ ਮੈਂ ਰੋਣ ਡਿਆ ਤੇਰੇ ਅੱਗੇ ਤੇਰੀ ਬੋਲਤੀ ਬੰਦ ਹੋ ਗਈ ਤੂੰ ਗੱਲ ਹੀ ਨਹੀਂ ਕਰਦਾ ਪਿਆ ਲੋ ਵੀਵਰਸ ਬੰਦਾ ਸਾਡੇ ਕੋਲ ਕਨਾਡਾ ਕਰ ਗਿਆ ਤੇ ਇਸ ਬੰਦੇ ਨੂੰ ਰੱਬ ਸੋਹਣੀ ਸੁਥਰੀ ਹਯਾਤੀ ਦੇ ਸ਼ਗਲ ਮੇਲਾ ਲਾਇਆ ਮੁਹੱਬਤ ਕੀਤੀ ਹੈ ਮੇਰਾ ਮਹੱਲੇਦਾਰ ਸੀ ਮੇਰਾ ਪਿਆਰਾ ਸੀ ਮੇਰਾ ਬੱਚਿਆਂ ਵਗਰਾ ਸੀ ਅੱਲਾਹ ਪਾਕ ਉਹਨੂੰ ਖੁਸ਼ ਰੱਖੇ ਵੇਖ ਲਓ ਆਪਣੇ ਆਪ ਨੂੰ ਭੋਲਾ ਕਹਿੰਦੇ ਹੋਇਆ ਫਿਰ ਵੀ ਮੇਰੇ ਪਿਆਰੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨਾਲ ਪਿਆਰ ਦਾ ਇਜ਼ਹਾਰ ਕਰਦੇ ਹੋਇਆ ਪਿਆਰ ਵੰਡਦੇ ਹੋਇਆ ਜਨਾਬ ਉਹਨੇ ਦਰੂਦ ਮੇਰੇ ਨਬੀ ਦੀ ਜ਼ਾਤ ਤੇ ਪੜ੍ਹਿਆ ਯਕੀਨ ਕਰੋ ਮੇਰਾ ਦਿਲ ਫੁੱਲਾਂ ਤਰ੍ਹਾਂ ਖਿਲ ਗਿਆ ਮੁਹੱਬਤ ਨਾਲ ਖਿਲ ਗਿਆ ਤੇ ਸੋਹਣੀ ਤਰ੍ਹਾਂ ਖਿਲ ਗਿਆ ਫਿਰ ਇੱਕ ਦਫਾ ਇਲਤਜਾ ਕਰਨਾ ਕਿ ਜਿਹੜੇ ਮੇਰੇ ਨਵੇਂ ਵੀਵਰਸ ਨਵੇਂ ਪਿਆਰੇ ਵੇਖਣ ਵਾਲੇ ਹੋ ਮੇਰੇ ਨਬੀ ਦੀ ਜ਼ਾਤ ਤੇ ਦਰੂਦ ਪੜੋ ਕਿਉਂ ਕਿ ਦਰੂਦ ਦੀਆਂ ਬੜੀਆਂ ਬਰਕਤਾਂ ਨੇ ਦਰੂਦ ਦੀਆਂ ਬੜੀਆਂ ਮੁਹੱਬਤਾਂ ਨੇ
ਆਓ ਫਿਰ ਇੱਕ ਹੋਰ ਸੱਜਣ ਹੈ, ਇੱਕ ਹੋਰ ਬੇਲੀ ਹੈ, ਇੱਕ ਹੋਰ ਬਜ਼ੁਰਗ ਹੈ ਸਾਡਾ, ਉਹਦੇ ਨਾਲ ਗੱਲ ਕਰਨੇ ਆ। अस्सलामु अलैकुम रहमतुल्लाह। ਕੀ ਹਾਲ ਨੇ ਜੀ? ਤਬੀਅਤ ਕੈਸੀ ਹੈ? ਰਾਜੀ ਖੁਸ਼ ਹੋ? ਇਹ ਕੀ ਹੈ? ਇਹ ਕੀ ਹੈ ਜੀ? ਹੈ ਜੀ ਮੰਜੀ? ਆਹਾ ਇਹ ਆ ਮੰਜੀ। ਕਦੀ ਐਸਾ ਹੋਇਆ ਬਾਬਾ ਜੀ ਮੰਜੀ ਜੇ ਪਾਵੇ ਤੋਂ ਲਾਈ ਹੋਏ ਘੁੱਟ ਕੇ ਛੱਡ ਕੇ ਉਹ ਗਿਆ ਹੋਏ ਪਾੜਦਾ ਕਿ ਨਹੀਂ? ਪਾੜ ਜਾਂਦਾ ਜੇ ਘੁੱਟ ਕੇ ਸੱਟ ਲਾ ਲਓਗੇ। ਮੈਂ ਲਾਵਾਂ ਇਹ ਜੀ ਸਾਡੇ ਮਹੱਲੇ ਦੇ ਮਿਰਜ਼ਾ ਸਾਹਿਬ ਨੇ, ਮਿਰਜ਼ਾ ਭਾ ਜੀ ਸਾਹਿਬ। ਮੈਂ ਢੋਕਣਾ ਤੇ ਕੀ ਕਰਨਾ ਹੁਣ ਤੂੰ ਲੱਗਿਆ ਚੀਰਨ ਮੈਂ ਹੱਥ ਰੱਖਾਂ ਤੁਹਾਡੀ ਮਦਦ ਕਰਾਂ ਲਾਗੇ ਬਹਿ ਜਾਂਗੇ ਨਾ ਬਹਿ ਸਕਦੇ ਆ ਜੀ ਇਜਾਜ਼ਤ ਹੈ ਬਹਿਣ ਦੀ ਇਹ ਬੋਲੀ ਕੱਟ ਕੇ ਦਊਗਾ ਮਿਰਜ਼ਾ ਜੀ ਤੋਤਿਆਂ ਦਾ ਬਣਾਉਣਾ ਖੁੱਡਾ ਮੈਂ ਉਦੋਂ ਵੀ ਤੁਹਾਡੇ ਅੱਗੇ ਇੰਤਜ਼ਾਰ ਕੀਤੀ ਸੀ ਤੋਤਿਆਂ ਦਾ ਖੁੱਡਾ ਕਿੱਦਾਂ ਬਣਾਉਣਾ ਯਾਰ ਮੈਂ ਉਦੋਂ ਵੀ ਨਾ ਹੋ ਗਿਆ ਤੈਨੂੰ ਕਹਿਆ ਕਿ ਤੂੰ ਲਾਰਾ ਲਾ ਰਿਹਾ ਮੈਨੂੰ ਸਾਡਾ ਪੁਰਾਣਾ ਖੁੱਡਾ ਬਾਬਾ ਜੀ ਟੁੱਟ ਗਿਆ ਜੇ। ਪੁਰਾਣਾ ਖੁੱਡਾ ਗਿਆ ਤੋਤਿਆਂ ਦਾ ਤੇ ਇਹ ਬਣਾ ਦਿਓ ਸਾਨੂੰ ਤੇ ਪਾਲਣ ਵੀ ਅਸੀਂ ਚਰਾ ਲਿਆ ਉਦੋਂ ਦਾ ਉਹ ਫੱਟੀਆਂ ਚਰਾ ਲਈਆਂ ਪਾਵੇ ਕੱਢ ਲਏ ਲੜਾਂ ਕੱਢ ਲਈਆਂ ਆਹੋ ਕਿੰਨੇ ਨੇ ਤਿੰਨ ਨੇ ਤਿੰਨ ਇਹ ਬੰਦਾ ਕੀ ਕਰਨਾ ਚਾਹੀਦਾ ਮੈਂ ਸਪੋਰਟ ਕਰੂੰਗਾ ਪਲੀਜ਼ ਸਟੋਨ ਮਾਸਟਰ ਭਾਈ ਦਾ ਮਿਹਰਬਾਨੀ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਕੀ ਨਾਮ ਭਾਈ ਇਹਦਾ ਅਹਿਮਦ ਸਾਹਿਬ ਤੁਸੀਂ ਕਮੈਂਟ ਕੀਤੇ ਬੜਾ ਮਿਹਰਬਾਨੀ ਬੜਾ ਸ਼ੁਕਰੀਆ ਤੇ ਮਿਰਜ਼ਾ ਸਾਹਿਬ ਆਏ ਨੇ ਮਿਰਜ਼ਾ ਸਾਹਿਬ ਨੂੰ ਪੁੱਛੀਏ ਹਾਂਜੀ ਮਿਰਜ਼ਾ ਸਾਹਿਬ ਕੀ ਹਾਲ ਨੇ ਲਈ ਹੈ ਦੁਕਾਨ ਦੀ ਚਾਬੀ ਤੇ ਨਾਸ਼ਤਾ ਕੀ ਕੀਤਾ ਜੀ ਰਾਤ ਵਾਲੇ ਕਿ ਸਵੇਰੇ ਵਾਲੇ ਰਾਤ ਵਾਲੇ ਚਨੇ ਚਾਵਲ ਮਿਰਜ਼ਾ ਸਾਹਿਬ ਨੇ ਲੈਣੇ ਖਾ ਇਹ ਸਾਡੇ ਮਿਰਜ਼ਾ ਸਾਹਿਬ ਨੇ ਮੇਰੀ ਨਰਸਰੀ ਦੇ ਗਵਾਂਢੀ ਨੇ ਮੇਰੇ ਵੀਵਰਸ ਨੂੰ ਸਲਾਮ ਕਰੇ ਮਿਹਰਬਾਨੀ ਚਾਬੀ ਇਹਨਾਂ ਦਾ ਅੱਜ ਦਾ ਤੇ ਇਹ ਜਨਾਬ ਹੁਣ ਇਹਨਾਂ ਦੇ ਕੰਮ 'ਚ ਹੀ ਹਾਇਲ ਨਹੀਂ ਹੁੰਦੇ ਇਹ ਜਾ ਕੇ ਆਪਣੀ ਦੁਕਾਨ ਖੋਲ੍ਹਣ ਤੇ ਕਿਸੇ ਵੇਲੇ ਲਾਈਵ ਚੱਲ ਕੇ ਨਾ ਤੇ ਇਹਨਾਂ ਦੇ ਕੰਮ ਦੇ ਮੁਤਲਕ ਤੁਹਾਨੂੰ ਸੋਹਣੀ ਜਿਹੀ ਵੀਡੀਓ ਬਣਾ ਕੇ ਦੇਵਾਂਗੇ ਕਿ ਕਰਦੇ ਕੀ ਤੇ ਲਓ ਲਾਲਾ ਫਿਰ ਆਪਣਾ ਲੈ ਲਓ ਤੇਸਾ ਜਿਹਾ ਬਾਬੇ ਹੋਰਾਂ ਨੂੰ ਜਾਂਦਾ ਵਿੱਚ ਬਾਬੇ ਉਹਨਾਂ ਨੂੰ ਮੱਠਾ ਜਿਹਾ ਵਿੱਚ ਪਾਇਆ ਬਾਬਾ ਜੀ ਆਪਣੇ ਕੰਮ 'ਚ ਉਲਝੇ ਨੇ ਅੱਜ ਸਾਡੇ ਨਾਲ ਗੁਫ਼ਤਗੂ ਨਹੀਂ ਕਰਦੇ ਪਏ ਖੁੱਲ੍ਹ ਕੇ ਇਹ ਆਏ ਕਾ ਦੁਨੀਆ ਜਾ ਰਹੇ ਕੀ ਕਰ ਰਹੇ ਨੇ ਦੁਨੀਆ ਜਾ ਰਹੇ ਟੁਕੜੀਆਂ ਉਹ ਕੀ ਹੁੰਦੀਆਂ ਇਹ ਇਹਨਾਂ ਦੀ ਯਾਰੀ ਪੱਕੀ ਆ ਚਲੋ ਆਓ ਚੱਲੀਏ ਘਰ ਹੁਣ 2 ਵਜੇ ਤੋਂ ਪਹਿਲੇ 2 ਮਿੰਟ ਬਾਅਦ ਦਾ ਖਾਈ ਲੈਂਦੇ ਮੈਨੂੰ ਕਹਿੰਦਾ ਉਰਾ ਮੈਂ ਕਿਹਾ ਕਹਿੰਦਾ ਮੇਰੀ ਮੈਂ ਤਾਂ ਕਿਹਾ ਸੀ ਮੈਂ ਕਿਹਾ ਹੋ ਗਿਆ अस्सलाम वालेकुम जी ਕੀ ਹਾਲ ਹੈ ਭਾਈ ਜਾਨ ਰਾਜੀ ਹੋ ਕਰਨੀਆਂ ਨਾ ਚਾਹੀਦੀ वालेकुम सलाम ठीक है अल्लाह वास्ते ਲੱਭਦਾ ਪੂਰਾ ਕਿ ਨਹੀਂ ਹੁਣ ਲੱਭਦਾ ਪੂਰਾ ਕਿ ਨਹੀਂ ਹੁਣ ਬਸ ਸੁਰਮਾ ਪਾਇਆ ਕਰੋ ਸੁਰਮਾ ਲਤੀਫ ਸੁਰਮਾ ਅੱਛਾ ਉਹ ਪਾਉਣਾ ਮੈਂ ਅੱਠੀ ਕਾਲੀ ਰਾਤ ਨੂੰ ਅੱਛਾ ਤੇ ਉਹਦੇ ਨਾਲ ਲੱਭਦਾ ਸਹੀ ਸਹੀ ਲੱਭਦਾ ਉਹਦੇ ਨਾਲ ਬਸ ਇਸ ਤਰ੍ਹਾਂ ਹੀ ਕਿ ਬੰਦਾ ਉਮਰ ਦੇ ਤਕਾਜ਼ੇ ਨਾਲ ਹੁਣ ਗੱਲ ਗਈ ਹੈ ਆਹੋ ਤੇਰਾ ਕਾਲਾ ਕਾਲਾ ਚਿਹਰਾ ਜਿਹਾ ਲੱਭ ਜਾਵੇ ਅੱਛਾ ਹਾਂ ਰਾਤ ਨੂੰ ਕਹਿੰਦੇ ਸ਼ਾਮ ਨੂੰ ਨਾਲ ਪਾੜ ਨਿਕਲੇ ਚਲੋ ਅੱਲਾ ਸੇਧ ਦੇ ਤੁਹਾਨੂੰ ਅੱਲਾ ਪਾਕ ਰਹਿਮਤ ਕਰੇ ਅੱਲਾ ਤੋਂ ਵੀ ਜ਼ਿੰਦਗੀ ਦੇ
ਗਿੱਲਾ ਬਾਹਰ ਨਿਕਲਿਆ ਬੜਾ ਸਟਾਰਦਾ ਨਵਾਂ ਦਿਨ ਦੇ ਬਾਰੇ ਲੋ ਬਈ ਸੱਜਣੋ ਮੇਰੇ ਦੋਸਤੋ ਇਹ ਸਾਡੇ ਮਹੱਲੇ ਦੇ ਬਜ਼ੁਰਗ ਸਨ ਤੇ ਇਹ ਅੱਲਾਹ ਪਾਕ ਦੀਆਂ ਦਿੱਤੀਆਂ ਹੋਈਆਂ ਸਾਨੂੰ ਨੇਮਤਾਂ ਨੇ ਬਜ਼ੁਰਗਵਾਰ ਤੇ ਅਸੀਂ ਹੁਣ ਚਲੀਏ ਆਪਣੇ ਘਰ ਦਾ ਖੜਕਾਈਏ ਕੁੰਡਾ ਆਂਦੇ ਨੇ ਕੁੰਡਾ ਖੜਕਾ ਕੇ ਘਰ ਜਾਣਾ ਚਾਹੀਦਾ ਤੇ ਮੈਂ ਸਮਝਣਾ ਇੱਥੇ ਵੀਡੀਓ ਦਾ ਕਰੀਏ ਇਖਤਤਾਮ ਘਰ ਵਾਲੇ ਡੰਡਾ ਨਾ ਫੇਰਨ ਕਿਉਂਕਿ ਨਾਸ਼ਤੇ ਦਾ ਟਾਈਮ ਹੋ ਗਿਆ ਠੀਕ ਹੈ ਤੇ ਤੁਸੀਂ ਰੱਖਣਾ ਸਾਨੂੰ ਦੁਆਵਾਂ 'ਚ ਯਾਦ ਆਪਣਾ ਤੇ ਆਪਣੇ ਪਿਆਰੇ ਦਾ ਖਿਆਲ ਰੱਖਣਾ ਹੈ ਤੇ ਅੱਗੋਂ ਫਿਰ ਲਾਈਵ ਚੱਲਾਂਗੇ ਤੇ ਤੁਹਾਡੇ ਨਾਲ ਮੁਹੱਬਤ ਦਾ ਇਜ਼ਹਾਰ ਕਰਾਂਗੇ ਅੱਲਾ ਨੇ ਕੇ ਬਾਅਦ